ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਬਹੁਤ ਬਹੁਤ ਟਾਈਮ ਦੇਣ ਲਈ। ਜੀ ਡਾਕਟਰ ਸਾਹਿਬ, ਅੱਜ ਕਿਸ ਬਿਮਾਰੀ ਦੇ ਇਲਾਜ ਬਾਬਤ ਤੁਸੀਂ ਜਾਣਕਾਰੀਆਂ ਸਾਂਝੀਆਂ ਕਰੋਗੇ ਜੀ? ਅੱਜ ਆਪਾਂ ਜੀ ਹਾਈ ਬਲੱਡ ਪ੍ਰੈਸ਼ਰ ਬਾਰੇ ਗੱਲ ਕਰ ਲੈਂਦੇ ਹਾਂ ਜੀ। ਕਿਉਂਕਿ ਇਹ ਵੀ ਇੱਕ ਆਮ ਲਾਈਫ ਸਟਾਈਲ ਡਿਜ਼ੀਜ਼ ਹੈ। ਜਿਵੇਂ ਹੁਣ ਹਾਈ ਕੋਲੈਸਟਰੋਲ ਦੀ ਕੱਲ ਆਪਾਂ ਨੇ ਗੱਲ ਕੀਤੀ ਸੀਗੀ, ਇਸ ਤਰ੍ਹਾਂ ਹੀ ਹਾਈ ਬਲੱਡ ਪ੍ਰੈਸ਼ਰ ਵੀ ਇੱਕ ਲਾਈਫ ਸਟਾਈਲ ਡਿਜ਼ੀਜ਼ ਬਣ ਚੁੱਕੀ ਹੈ। ਕਾਰਨ ਇਹਦੇ ਕਈ ਹੋ ਸਕਦੇ ਨੇ। ਮਾਨਸਿਕ ਤਣਾਅ ਵੀ ਇੱਕ ਕਾਰਨ ਆ, ਆਪਣੀ ਖੁਰਾਕ, ਲੈਕ ਆਫ ਐਕਸਰਸਾਈਜ਼, ਜ਼ਿਆਦਾ ਤਿੱਖੇ ਮਿਰਚ ਮਸਾਲੇ ਖਾਣੇ, ਇਹਦਾ ਕੋਈ ਵੀ ਕਾਰਨ ਹੋ ਸਕਦਾ। ਪਰ ਉਹ ਪ੍ਰੋਬਲਮ ਇਹ ਆ ਜਾਂਦੀ ਹੈ, ਮਾਡਰਨ ਮੈਡੀਸਨ ਦੇ ਵਿੱਚ ਉਹ ਸਿੰਪਟਮ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਨੇ। ਜੇ ਹੁਣ ਹਾਈ ਬਲੱਡ ਪ੍ਰੈਸ਼ਰ ਦੀ ਹੈ ਤਾਂ ਉਹਨਾਂ ਨੇ ਕੀ ਕਰਨਾ, ਹਾਈ ਬਲੱਡ ਪ੍ਰੈਸ਼ਰ ਨੂੰ ਲੋ ਕਰਨ ਵਾਲੀ ਦਵਾਈ ਦੇਈ ਜਾਣੀ ਆ। ਉਹਦੇ ਕਾਰਨ ਤੇ ਨਹੀਂ ਵਰਕ ਕਰਦੇ। ਪਰ ਆਯੁਰਵੇਦ ਦੇ ਵਿੱਚ ਸ਼ੁਰੂ ਤੋਂ ਹੀ ਸਿੰਪਟਮ ਤੇ ਨਹੀਂ ਕੰਮ ਕੀਤਾ ਜਾਂਦਾ, ਸਿਸਟਮ ਤੇ ਕੰਮ ਕੀਤਾ ਜਾਂਦਾ। ਮਤਲਬ ਕਿ ਮੇਨ ਜਿਵੇਂ ਕਹਿੰਦੇ ਨੇ ਆਪਾਂ ਨੂੰ ਵੀ ਜੜ ਤੋਂ ਬਿਮਾਰੀ ਨੂੰ ਫੜਨਾ, ਉਹ ਆਯੁਰਵੇਦ ਦੇ ਵਿੱਚ ਅਸੀਂ ਕਰਦੇ ਹਾਂ। ਉਹਦੇ ਵਿੱਚ ਦੇਖਣਾ ਪੈਂਦਾ ਵੀ ਕੀ ਕਾਰਨ ਆ। ਕਈ ਵਾਰ ਲਿਵਰ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਜਾਂ ਕੋਈ ਹੋਰ ਬੋਡੀ ਦਾ ਆਰਗਨ, ਕਿਉਂਕਿ ਜਿਹੜਾ ਹਾਈ ਬਲੱਡ ਪ੍ਰੈਸ਼ਰ ਆ ਉਹ ਇੱਕ ਆਪਾਂ ਨੂੰ ਇੱਕ ਸਾਈਨ ਦੇ ਰਹੀ ਆ ਬੋਡੀ ਵੀ ਕਿਤੇ ਨਾ ਕਿਤੇ ਕੋਈ ਦਿੱਕਤ ਆ। ਜਿਵੇਂ ਕਾਰ ਦੇ ਡੈਸ਼ਬੋਰਡ ਦੇ ਵਿੱਚ ਸਾਈਨ ਆ ਜਾਂਦਾ ਚੈੱਕ ਇੰਜਨ ਦਾ, ਉਸੇ ਤਰ੍ਹਾਂ ਨਾਲ ਇਹ ਵੀ ਬੋਡੀ ਆਪਣੀ ਆਪਾਂ ਨੂੰ ਸਾਈਨ ਦਿੰਦੀ ਆ। ਤੇ ਆਯੁਰਵੇਦ ਦੇ ਵਿੱਚ ਅਸੀਂ ਜੜ ਤੋਂ ਇਹਦਾ ਇਲਾਜ ਕਰਦੇ ਹਾਂ ਤੇ ਬੜੇ ਅੱਛੇ ਰਿਜ਼ਲਟ ਨੇ। ਤਕਰੀਬਨ ਕਹਿ ਲਓ ਵੀ ਹਫ਼ਤੇ ਦੇ ਵਿੱਚ ਜਿਹੜਾ ਕੀ ਆ ਬਲੱਡ ਪ੍ਰੈਸ਼ਰ ਆ ਉਹ ਨੋਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ। ਤਕਰੀਬਨ 2 ਤੋਂ 3 ਮਹੀਨੇ ਦਾ ਟ੍ਰੀਟਮੈਂਟ ਹੁੰਦਾ ਤੇ ਗੋਲੀਆਂ ਛੁੱਟ ਜਾਂਦੀਆਂ ਨੇ ਤੇ ਬੜੇ ਅੱਛੇ ਰਿਜ਼ਲਟ ਮਿਲਦੇ ਨੇ। ਇਸ ਕਰਕੇ ਤੁਸੀਂ ਵਿਦਆਊਟ ਐਨੀ ਸਾਈਡ ਇਫੈਕਟ, ਕਿਉਂਕਿ ਹੁਣ ਐਲੋਪੈਥੀ ਦੇ ਸਾਈਡ ਇਫੈਕਟ ਵੀ ਬਹੁਤ ਜ਼ਿਆਦਾ ਨੇ। ਜਿਵੇਂ ਹਾਈ ਕੋਲੈਸਟਰੋਲ ਵਾਲੀ ਬਿਮਾਰੀ ਨੁਕਸਾਨ, ਜਿਹੜੀ ਦਵਾਈ ਆ ਉਹ ਨੁਕਸਾਨ ਕਰਦੀ ਹੈ, ਕਮਜ਼ੋਰੀ ਲਿਆਉਂਦੀ ਆ ਬੋਡੀ ਦੇ ਵਿੱਚ। ਉਸੇ ਤਰ੍ਹਾਂ ਹਾਈ ਬਲੱਡ ਪ੍ਰੈਸ਼ਰ ਵਾਲੀ ਜਿਹੜੀ ਆਪਣੀ ਦਵਾਈ ਆ ਇਹਦੇ ਵੀ ਸਾਈਡ ਇਫੈਕਟ ਨੇ ਲਿਵਰ ਤੇ ਹਾਰਟ ਤੇ। ਜੇ ਤੁਸੀਂ ਵਿਦਆਊਟ ਐਨੀ ਸਾਈਡ ਇਫੈਕਟ ਟ੍ਰੀਟਮੈਂਟ ਚਾਹੁੰਦੇ ਹੋ ਤੇ ਪਰਮਾਨੈਂਟ ਹੱਲ ਚਾਹੁੰਦੇ ਹੋ ਤਾਂ ਤੁਸੀਂ ਜੋਤ ਆਯੁਰਵੈਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ। 647 465 2800 6474652800 ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ jothayurvedic.com ਤੇ ਵੀ ਵਿਜ਼ਿਟ ਕਰ ਸਕਦੇ ਹੋ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ। ਆਪਣੇ ਨਾਲ ਜੁੜੇ ਸਨ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ, ਜਿਨ੍ਹਾਂ ਦੇ ਨਾਲ ਤੁਸੀਂ ਜੇਕਰ ਕੋਈ ਗੱਲ ਕਰਨਾ ਚਾਹੁੰਦੇ ਆਪਣੀ ਬਿਮਾਰੀ ਦੇ ਇਲਾਜ ਬਾਬਤ ਤਾਂ ਉਹਨਾਂ ਦਾ ਨੰਬਰ ਹੈ 647 465 2800। ਇਸ ਨੰਬਰ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਆਪਾਂ ਰੋ ਕਰਦੇ ਹਾਂ ਹੋਰ ਅਹਿਮ ਖਬਰਾਂ ਦਾ। ਗੱਲ ਕਰਾਂਗੇ ਅੰਮ੍ਰਿਤਸਰ ਦੀ। ਅੰਮ੍ਰਿਤਸਰ ਲੋਕ ਸਭਾ ਹਲਕੇ ਵਾਸਤੇ ਕਾਂਗਰਸ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕੀਤੇ ਜਾਣ ਮਗਰੋਂ ਸਿਆਸਤ ਗਰਮਾ ਗਈ ਹੈ। ਇਸ ਹਲਕੇ ਤੋਂ ਭਾਜਪਾ ਨੇ ਤਰਨਜੀਤ ਸਿੰਘ ਸੰਧੂ, ਆਪ ਨੇ ਕੁਲਦੀਪ ਸਿੰਘ ਧਾਲੀਵਾਲ, ਕਾਂਗਰਸ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿਮਰਜੀਤ ਸਿੰਘ ਮਾਨ ਦਾ ਪੁੱਤਰ ਇਮਾਨ ਸਿੰਘ ਮਾਨ ਚੋਣ ਮੈਦਾਨ ਦੇ ਵਿੱਚ ਉਤਾਰਿਆ। ਖੱਬੇ ਪੱਖੀ ਧਿਰਾਂ ਵੱਲੋਂ ਹਾਲੇ ਆਪਣਾ ਉਮੀਦਵਾਰ ਐਲਾਨਿਆ ਜਾਣਾ ਬਾਕੀ ਹੈ। ਇਸ ਵਾਰ ਅੰਮ੍ਰਿਤਸਰ ਹਲਕੇ ਦੇ ਵਿੱਚ ਬਹੁਕੌਮੀ ਮੁਕਾਬਲਾ ਹੋਣ ਕਰਕੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੇ ਲਈ ਜਿੱਤਣਾ ਸੌਖਾ ਨਹੀਂ ਹੋਵੇਗਾ। ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਭਾਵੇਂ 2 ਵਾਰ ਪਹਿਲਾਂ ਜਿੱਤ ਚੁੱਕੇ ਨੇ, ਪਰ ਇਸ ਵਾਰ ਕਾਂਗਰਸ ਦੀ ਮੌਜੂਦਾ ਹਾਲਤ ਅਤੇ ਆਪਸੀ ਖਿੱਚੋਤਾਣ ਉਸ ਦੇ ਲਈ ਵੱਡੀ ਚੁਣੌਤੀ ਸਾਬਤ ਹੋਵੇਗੀ। ਔਜਲਾ ਨੇ 2017 ਦੇ ਵਿੱਚ ਉਪ ਚੋਣ ਦੇ ਵਿੱਚ 5,08,000 ਜਦਕਿ 19 ਦੇ ਵਿੱਚ 4,45,000 ਵੋਟਾਂ ਹਾਸਲ ਕੀਤੀਆਂ ਸੀ। ਅਕਾਲੀ ਭਾਜਪਾ ਗੱਠਜੋੜ ਵੇਲੇ ਅੰਮ੍ਰਿਤਸਰ ਹਲਕੇ ਦੀ ਸੀਟ ਵਧੇਰੇ ਕਰਕੇ ਭਾਜਪਾ ਦੇ ਹਿੱਸੇ ਆਉਂਦੀ ਰਹੀ ਹੈ। ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਨੇ 2004, 7 ਅਤੇ 9 ਦੇ ਵਿੱਚ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ, ਪਰ ਸਿੱਧੂ ਅਤੇ ਅਕਾਲੀ ਦਲ ਦੇ ਵਿਚਾਲੇ ਖਟਾਸ ਪੈਦਾ ਹੋਣ ਤੋਂ ਬਾਅਦ 2014, 17 ਅਤੇ 19 ਦੇ ਵਿੱਚ ਭਾਜਪਾ ਦੇ ਵੱਡੇ ਆਗੂ ਅਰੁਣ ਜੇਤਲੀ ਅਤੇ ਹਰਦੀਪ ਪੁਰੀ ਚੋਣ ਨਹੀਂ ਜਿੱਤ ਸਕੇ ਅਤੇ ਇਸ ਸੀਟ ਤੇ ਕਾਂਗਰਸ ਦਾ ਕਬਜ਼ਾ ਹੋ ਗਿਆ। ਇਸ ਵਾਰ ਅਕਾਲੀ ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਦੋਵੇਂ ਧਿਰਾਂ ਵੱਖ-ਵੱਖ ਤੌਰ ਤੇ ਚੋਣ ਲੜ ਰਹੀਆਂ ਨੇ, ਜਿਸ ਕਰਕੇ ਦੋਵਾਂ ਧਿਰਾਂ ਦੀਆਂ ਵੋਟਾਂ ਵੰਡੀਆਂ ਜਾਣਗੀਆਂ। ਜਦੋਂ ਦੋਵੇਂ ਪਾਰਟੀਆਂ ਇਕੱਠੇ ਚੋਣਾਂ ਲੜਦੀਆਂ ਸੀ ਤਾਂ 30 ਤੋਂ ਲੈ ਕੇ 50% ਤੱਕ ਵੋਟਾਂ ਹਾਸਲ ਕਰਦੀਆਂ ਸੀ, ਪਰ ਇਸ ਵਾਰ ਸਥਿਤੀ ਹੋਰ ਹੈ। ਦੋਵਾਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪੋ ਆਪਣਾ ਵੋਟ ਬੈਂਕ ਵਧਾਉਣ ਵਾਸਤੇ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਪਹਿਲਾਂ 2 ਵਾਰ ਪੰਜਾਬ ਵਜ਼ਾਰਤ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ। ਉਹਨਾਂ ਦਾ ਅੰਮ੍ਰਿਤਸਰ ਉੱਤਰੀ ਹਲਕੇ ਦੇ ਵਿੱਚ ਚੰਗਾ ਆਧਾਰ ਹੈ। ਉਹ ਭਾਜਪਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ। ਇਸ ਦੇ ਲਈ ਅਕਾਲੀ ਵੋਟ ਬੈਂਕ ਨੂੰ ਆਪਣੇ ਨਾਲ ਜੋੜਨ ਵਾਸਤੇ ਉਹਨਾਂ ਵਾਸਤੇ ਇੱਕ ਚੁਣੌਤੀ ਹੋਵੇਗੀ। ਭਾਜਪਾ ਨੇ ਸਾਬਕਾ ਰਾਜਦੂਤ ਚਰਨਜੀਤ ਸਿੰਘ ਸੰਧੂ ਨੂੰ ਮੈਦਾਨ ਦੇ ਵਿੱਚ ਉਤਾਰਿਆ, ਜੋ ਮਰਹੂਮ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਨੇ। ਉਹਨਾਂ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਰਹਿ ਚੁੱਕੇ ਨੇ। ਉਹਨਾਂ ਦਾ ਜੱਦੀ ਘਰ ਵੀ ਇੱਥੇ ਹੈ, ਪਰ ਇਸ ਵੇਲੇ ਉਹਨਾਂ ਨੂੰ ਇਹ ਸਾਬਤ ਕਰਨਾ ਪੈ ਰਿਹਾ ਹੈ ਕਿ ਉਹ ਬਾਹਰੋਂ ਨਹੀਂ ਆਏ, ਸਗੋਂ ਅੰਮ੍ਰਿਤਸਰ ਦੇ ਹੀ ਵਸਨੀਕ ਨੇ। ਭਾਜਪਾ ਦਾ ਦਿਹਾਤੀ ਇਲਾਕੇ ਦੇ ਵਿੱਚ ਕੋਈ ਖਾਸ ਆਧਾਰ ਨਹੀਂ ਹੈ, ਜਿਸ ਕਰਕੇ ਦਿਹਾਤੀ ਖੇਤਰ ਦੀ ਵੋਟ ਪ੍ਰਾਪਤ ਕਰਨਾ ਉਸ ਦੇ ਲਈ ਵੱਡੀ ਚੁਣੌਤੀ ਸਾਬਤ ਹੋਵੇਗੀ। ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮੁੜ ਮੈਂਬਰ ਪਾਰਲੀਮੈਂਟ ਚੋਣਾਂ ਦੇ ਲਈ ਉਮੀਦਵਾਰ ਬਣਾਇਆ ਗਿਆ ਹੈ।
ਉਹਨਾਂ 2019 ਦੇ ਵਿੱਚ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣਨ ਦੇ ਲਈ ਚੋਣ ਲੜੀ ਸੀ। ਸਿਰਫ 20,000 ਵੋਟਾਂ ਹੀ ਉਹਨਾਂ ਨੂੰ ਹਾਸਲ ਹੋਈਆਂ ਸਨ। ਭਾਵੇਂ ਇਸ ਵੇਲੇ ਉਹ ਪੰਜਾਬ ਵਜ਼ਾਰਤ ਦੇ ਵਿੱਚ ਕੈਬਨਿਟ ਮੰਤਰੀ ਨੇ ਤੇ ਉਹਨਾਂ ਦਾ ਰੁਤਬਾ ਵੀ ਚੰਗਾ, ਪਰ ਆਮ ਆਦਮੀ ਪਾਰਟੀ ਦਾ ਡਿੱਗਿਆ ਗ੍ਰਾਫ ਉਹਨਾਂ ਦੇ ਲਈ ਵੱਡੀ ਚੁਣੌਤੀ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਨੂੰ ਮੈਦਾਨ ਦੇ ਵਿੱਚ ਉਤਾਰਿਆ। ਜਦੋਂ ਇਹਨਾਂ ਉਮੀਦਵਾਰਾਂ ਬਾਰੇ ਚਰਚਾ ਹੋ ਰਹੀ ਸੀ ਤਾਂ ਤੁਸੀਂ ਦੋ ਨਾਵਾਂ ਬਾਰੇ ਸੁਣਿਆ ਹੋਣਾ। ਇੱਕ ਤਾਂ ਜਿਹੜੇ ਤਰਨਜੀਤ ਸਿੰਘ ਸੰਧੂ ਨੇ, ਤੁਸੀਂ ਦੇਖੋ ਕਿ ਤਰਨਜੀਤ ਸਿੰਘ ਸੰਧੂ ਇਸ ਵੇਲੇ ਭਾਜਪਾ ਦੇ ਉਮੀਦਵਾਰ ਨੇ, ਪਰ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਨੇ, ਤੇ ਤੇਜਾ ਸਿੰਘ ਸਮੁੰਦਰੀ ਕੌਣ ਨੇ ਇਹ ਦੱਸਣ ਦੀ ਲੋੜ ਨਹੀਂ ਹੈ। ਸੋ ਅਕਾਲੀ ਦਲ ਜਾਂ ਪੰਥਕ ਪਰਿਵਾਰ ਦਾ ਜਿਹੜਾ ਫਰਜ਼ੰਦ ਹੈ ਜਾਂ ਜਿਹੜੀ ਅਗਲੀ ਜਨਰੇਸ਼ਨ ਆ ਉਹ ਕਿੱਧਰੋਂ ਚੋਣ ਲੜ ਰਹੀ ਹੈ, ਉਹ ਚੋਣ ਲੜ ਰਹੇ ਨੇ ਭਾਜਪਾ ਵਾਲੇ ਪਾਸਿਓਂ। ਜਿਹੜਾ ਪੰਥਕ ਪਾਰਟੀ ਆਪਣੇ ਆਪ ਨੂੰ ਅਖਵਾਉਂਦੀ ਹੈ, ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥ ਦੀ ਨੁਮਾਇੰਦਾ ਜਮਾਤ ਹੈ ਅਕਾਲੀ ਦਲ, ਉਹਨਾਂ ਦਾ ਉਮੀਦਵਾਰ ਕੌਣ ਹੈ? ਉਹਨਾਂ ਦਾ ਉਮੀਦਵਾਰ ਉਹ ਹੈ ਜਿਹੜਾ ਭਾਜਪਾ ਚੋਂ ਆਇਆ, ਅਨਿਲ ਜੋਸ਼ੀ। ਸੋ ਦੋਨੇ ਧਿਰਾਂ ਦੇ ਵਿਚਾਲੇ ਤੁਸੀਂ ਦੇਖੋ ਕਿ ਕੈਸੇ ਸਮੇਂ ਦੇ ਗੇੜ ਨੇ। ਜਿਹੜਾ ਪੰਥਕ ਪਰਿਵਾਰ ਸੀ ਉਹਨਾਂ ਦੀ ਅਗਲੀ ਪੀੜ੍ਹੀ, ਉਹਨਾਂ ਦਾ ਫਰਜ਼ੰਦ, ਉਹਨਾਂ ਦੀ ਜਨਰੇਸ਼ਨ ਅਗਲੀ ਉਹ ਚੋਣ ਲੜ ਰਹੀ ਹੈ, ਜਿਨ੍ਹਾਂ ਦੇ ਉੱਤੇ ਪੰਥਕ ਲੋਕ ਹੀ ਦੋਸ਼ ਲਾਉਂਦੇ ਨੇ ਕਿ ਇਹਨਾਂ ਨੇ ਪੰਥ ਦਾ ਨੁਕਸਾਨ ਕੀਤਾ ਹੈ। ਭਾਜਪਾ ਵੱਲੋਂ, ਭਾਜਪਾ RSS ਇੱਕੋ ਹੀ ਚੀਜ਼ਾਂ ਨੇ ਦੋਨੇ, ਉਹ ਭਾਜਪਾ ਦੇ ਉਮੀਦਵਾਰ ਨੇ। ਜਿਹੜੀ ਪਾਰਟੀ ਪੰਥਕ ਪਾਰਟੀ ਖਵਾਉਂਦੀ ਹੈ, ਜਿਹੜੀ ਕਹਿੰਦੀ ਹੈ ਕਿ ਅਸੀਂ ਬੜੇ ਪੰਥਕ ਹੈ ਤੇ ਅਸੀਂ ਪੰਥ ਦੀ ਨੁਮਾਇੰਦਾ ਜਮਾਤ ਹੈ ਔਰ ਦਹਾਕਿਆਂ ਤੋਂ ਅਸੀਂ ਪੰਥ ਦੀ ਸੇਵਾ ਕਰ ਰਹੇ ਹਾਂ, ਉਹਨਾਂ ਦਾ ਉਮੀਦਵਾਰ ਕੌਣ ਹੈ? ਉਹਨਾਂ ਦਾ ਉਮੀਦਵਾਰ ਉਹ ਹੈ ਜਿਹੜਾ ਭਾਜਪਾ ਦੇ ਵਿੱਚੋਂ ਆਇਆ। ਸੋ ਬੜੀ ਕੰਟਰਾਡਿਕਸ਼ਨ ਸਥਿਤੀ ਇੱਥੇ ਬਣੀ ਹੋਈ ਹੈ, ਪਰ ਦੋਵੇਂ ਪਾਰਟੀਆਂ ਇਸ ਵਾਰੀ ਇਕੱਠੀਆਂ ਨਹੀਂ ਲੜ ਰਹੀਆਂ। ਸੋ ਉਹਦਾ ਫਾਇਦਾ ਕਿਹਨੂੰ ਹੋਣਾ, ਇਹ ਹਲੇ ਸਮੇਂ ਦੇ ਗਰਭ ਦੇ ਵਿੱਚ ਹੈ। ਤੇ ਆਪਾਂ ਅਗਲੀ ਗੱਲ ਦੇ ਵੱਲ ਵਧੀਏ, ਗੱਲ ਕਰੀਏ ਬਠਿੰਡਾ ਦੀ। ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਿਆ, ਜੀਤ ਮਹਿੰਦਰ ਸਿੰਘ ਸਿੱਧੂ, ਤੇ ਉਸ ਤੋਂ ਬਾਅਦ ਹੁਣ ਇਸ ਇਲਾਕੇ ਦੇ ਸੈਂਕੜੇ ਨੌਜਵਾਨਾਂ ਵੱਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਚੋਂ ਕਿਸੇ ਵੀ ਜੀਅ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਰਨ ਦੇ ਲਈ ਮਨਾਇਆ ਜਾਣ ਲੱਗਿਆ। ਪਰਿਵਾਰ ਦੇ ਇੱਕ ਨਜ਼ਦੀਕੀ ਮੈਂਬਰ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਦਾ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਰਨ ਦੇ ਲਈ ਬਕਾਇਦਾ ਸੁਨੇਹਾ ਆਇਆ ਹੈ, ਜਦੋਂ ਕਿ ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕਈ ਥਾਵਾਂ ਤੇ ਅਜਿਹਾ ਸੁਨੇਹਾ ਉਹਨਾਂ ਨੇ ਦਿੱਤਾ। ਕਈ ਸਿਆਸੀ ਆਗੂਆਂ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਤਾਇਆ ਚਮਕੌਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਬਠਿੰਡਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਕੁੱਦਣ ਦੇ ਲਈ ਜ਼ੋਰ ਪਾਇਆ ਹੈ। ਇਹ ਵੀ ਪਤਾ ਲੱਗਿਆ ਕਿ ਜੇਕਰ ਮੂਸੇਵਾਲਾ ਦੇ ਪਰਿਵਾਰ ਦੇ ਵਿੱਚੋਂ ਕੋਈ ਆਜ਼ਾਦ ਉਮੀਦਵਾਰ ਵਜੋਂ ਉਤਰਦਾ ਹੈ ਤਾਂ ਉਸ ਦੇ ਲਈ ਕਾਂਗਰਸ ਪਾਰਟੀ ਵੱਲੋਂ ਆਪਣਾ ਉਮੀਦਵਾਰ ਵਾਪਸ ਲੈਣ ਦੇ ਲਈ ਰਾਹੁਲ ਗਾਂਧੀ ਕੋਲ ਗੱਲ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ। ਅਜਿਹੇ ਆਗੂਆਂ ਨੇ ਸਿਮਰਜੀਤ ਸਿੰਘ ਮਾਨ ਕੋਲ ਵੀ ਉਮੀਦਵਾਰ ਵਾਪਸ ਲੈਣ ਦੀ ਗੱਲ ਕਰਨ ਦਾ ਭਰੋਸਾ ਦਿੱਤਾ ਹੈ। ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਪਰਿਵਾਰ ਦਾ ਚੋਣਾਂ ਦੇ ਵਿੱਚ ਹਿੱਸਾ ਲੈਣ ਦਾ ਕੋਈ ਵਿਚਾਰ ਨਹੀਂ ਬਣਿਆ। ਪਰਿਵਾਰ ਪਹਿਲਾਂ ਵੀ ਦੋਸ਼ ਲਾ ਚੁੱਕਿਆ ਕਿ ਸਿੱਧੂ ਮੂਸੇਵਾਲੇ ਦਾ ਸਿਆਸਤ ਦੇ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਸੀ, ਪਰ ਕਿਉਂਕਿ ਉਹਨੂੰ ਥ੍ਰੈਟ ਸੀ, ਉਹਦੇ ਉੱਤੇ ਹਮਲੇ ਹੋ ਰਹੇ ਸੀ, ਉਹਦੀ ਰੇਕੀ ਕੀਤੀ ਜਾ ਰਹੀ ਸੀ, ਸੋ ਉਹਨੂੰ ਕਿਸੇ ਨੇ ਸੁਝਾਅ ਦਿੱਤਾ ਕਿ ਜੇਕਰ ਤੂੰ ਸਿਆਸਤ ਦੇ ਵਿੱਚ ਚਲਾ ਜਾਏਗਾ, ਜੇਕਰ ਤੂੰ ਜੁਆਇਨ ਕਰ ਲਏਗਾ ਕਿਸੇ ਪਾਰਟੀ ਨੂੰ, ਤਾਂ ਜਿੱਤੇ ਜਾਂ ਹਾਰੇ ਪਰ ਤੇਰੀ ਜਾਨ ਬਚ ਜੂਗੀ। ਸੋ ਉਹਨੂੰ ਲੱਗਿਆ ਕਿ ਸ਼ਾਇਦ ਇਹ ਚੰਗਾ, ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਜੇ ਇੱਕ ਚੰਗਾ ਸਿੰਗਰ ਆ ਤਾਂ ਉਹ ਚੰਗਾ ਸਿਆਸਤਦਾਨ ਵੀ ਹੋਊਗਾ, ਕਿਉਂਕਿ ਹਰ ਇੱਕ ਦਾ ਸੋਚਣ ਦਾ ਲਹਿਜ਼ਾ, ਸਿਆਸੀ ਬੰਦਾ ਕੋਈ ਚੰਗਾ ਸਿੰਗਰ ਨਹੀਂ ਹੋ ਸਕਦਾ। ਔਰ ਜਿਹੜੇ ਫਨਕਾਰ ਲੋਕ ਹੁੰਦੇ ਨੇ, ਜਿਹੜੇ ਕਲਾਕਾਰ ਲੋਕ ਹੁੰਦੇ ਨੇ, ਕੋਈ ਬਾਲੇ ਸਿਆਸੀ ਨਹੀਂ ਹੁੰਦੇ। ਇਹਨਾਂ 'ਚ ਕਲਾ ਜ਼ਰੂਰ ਹੁੰਦੀ ਹੈ, ਇਹਨਾਂ ਦੇ ਵਿੱਚ ਦਮ ਜ਼ਰੂਰ ਹੁੰਦਾ ਲੋਕਾਂ ਨੂੰ ਕੀਲਣ ਦਾ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਸ ਨੌਜਵਾਨ ਨੇ ਦੁਨੀਆ ਭਰ ਦੇ ਵਿੱਚ ਆਪਣਾ ਨਾਂ ਚਮਕਾਇਆ, ਦੁਨੀਆ ਭਰ ਦੇ ਵਿੱਚ ਪੰਜਾਬੀਅਤ, ਪੱਗ ਦੀ ਪਛਾਣ ਨੂੰ ਲੈ ਕੇ ਗਿਆ, ਬਿਲ ਬੋਰਡਾਂ ਤੇ ਆਇਆ। ਔਰ ਦੁਨੀਆ ਦਾ ਕੋਈ ਐਸਾ ਚਾਰਟ ਨਹੀਂ ਹੈ ਜਿੱਥੇ ਕੋਈ ਮੂਸੇ ਵਾਲੇ ਦਾ ਗਾਣਾ ਨਾ ਵੱਜਿਆ ਹੋਵੇ, ਚਾਹੇ ਉਹ ਬਿਲ ਬੋਰਡ ਹੋਵੇ, ਚਾਹੇ ਉਹ ਇੰਗਲੈਂਡ ਦੇ ਚਾਰਟਸ ਹੋਣ, ਚਾਹੇ ਉਹ ਕੈਨੇਡਾ ਦੇ ਚਾਰਟਸ ਹੋਣ, ਚਾਹੇ ਉਹ ਸਪੋਟੀਫਾਈ ਮਿਊਜ਼ਿਕ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਚਾਰਟ ਹੋਵੇ। ਤਾਂ ਪਰ ਉਹ ਚੰਗਾ ਉਹ ਸਿਆਸਤਦਾਨ ਇਸ ਕਰਕੇ ਨਹੀਂ ਕਿਉਂਕਿ ਉਹ ਸ਼ਾਇਦ ਉਹਨਾਂ ਤਿੱਖਾ ਨਹੀਂ ਸੀ, ਉਹਨਾਂ ਤੇਜ਼ ਨਹੀਂ ਸੀਗਾ। ਸਿਆਸਤਦਾਨ ਬਹੁਤ ਤਿੱਖੇ ਹੁੰਦੇ ਆ, ਤੇਜ਼ ਹੁੰਦੇ ਆ, ਦੁਸ਼ਮਣ ਨੂੰ ਵੀ ਜੱਫੀ ਪਾ ਲੈਂਦੇ ਆ ਤੇ ਵੈਰੀਆਂ ਮਿੱਤਰਾਂ ਪਿਆਰਿਆਂ ਦੇ ਨਾਲ ਦਗਾ ਵੀ ਕਰ ਜਾਂਦੇ ਆ। ਸੋ ਇਹ ਸਮੇਂ ਦਾ ਮੌਕਾ ਨਜ਼ਾਕਤ ਵੇਖਦੇ ਆ, ਮੌਕਾ ਦੇਖਦੇ ਆ ਕਿ ਕਿਹੜਾ ਠੀਕ ਹੈ। ਪਰ ਹੁਣ ਇੱਕ ਵਾਰ ਫਿਰ ਪਰਿਵਾਰ ਦੇ ਉੱਤੇ ਬਹੁਤ ਜ਼ੋਰ ਪਾਇਆ ਜਾ ਰਿਹਾ ਹੈ। ਪਰਿਵਾਰ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਲੈਂਦਾ ਇਹ ਉਹਨਾਂ ਦਾ ਨਿੱਜੀ ਫੈਸਲਾ, ਪਰ ਅਸਲ ਦੇ ਵਿੱਚ ਜਿਹੜੇ ਪਰਿਵਾਰ ਦੇ ਅਸਲ ਹਮਦਰਦ ਲੋਕ ਨੇ ਉਹ ਪਰਿਵਾਰ ਨੂੰ ਇਹ ਸੁਜੈਸਟ ਕਰ ਰਹੇ ਨੇ, ਇਹ ਰਾਏ ਦੇ ਰਹੇ ਨੇ ਕਿ ਤੁਹਾਡੇ ਘਰੇ ਇੱਕ ਨਵਾਂ ਜੀ ਆਇਆ, ਤੁਸੀਂ ਕੀ ਲੈਣਾ ਇਸ ਸਿਆਸੀ ਰੌਲੇ ਤੋਂ, ਉਹਦੀ ਪਾਲਣ ਪੋਸ਼ਣ ਕਰੋ ਤੇ ਆਪਣੇ ਸਿਹਤ ਦਾ ਖਿਆਲ ਰੱਖੋ। ਸੋ ਇਸ ਕਰਕੇ ਉਹ
ਸ਼ਸ਼ੋਪੰਜ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਨੇ ਤੇ ਮੂਸੇ ਵਾਲੇ ਨੇ ਆਪਣੇ ਥ੍ਰੈਟ ਦੀ ਗੱਲ, ਸਿਕਿਉਰਿਟੀ ਦੀ ਗੱਲ ਇੱਕ ਵਾਰੀ ਸੁਖਜਿੰਦਰ ਸਿੰਘ ਰੰਧਾਵੇ ਨੂੰ ਵੀ ਦੱਸੀ ਸੀ। ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਵੀ ਇਸ ਗੱਲ ਦਾ ਬਕਾਇਦਾ ਤੌਰ ਤੇ ਜ਼ਿਕਰ ਕੀਤਾ ਸੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।